ਆਦਮੀ ਪਾਰਟੀ ਨੇ ਇਸ ਮੌਜੂਦਾ ਸਰਕਾਰ ਨੇ ਜਿਹੜਾ ਵਾਅਦਾ ਅਕਾਲ ਤਖਤ ਸਾਹਿਬ ਵਿਖੇ ਕੀਤਾ ਸੀ ਉਹਨੂੰ ਸਿਰੇ ਨਹੀਂ ਚਾੜਿਆ। ਕਾਨੂੰਨ ਬਣਾਉਣ ਤੋਂ ਬਾਅਦ ਗੱਡੀਆਂ ਮੋਟਰਾਂ ਦਾ ਕਾਫਲਾ ਲੈ ਕੇ ਥਾਂ ਥਾਂ ਤੇ ਲੋਕਾਂ ਤੋਂ ਸਰੋਪੇ ਪਵਾ ਲਏ, ਸ਼ੁਕਰਾਨਾ ਯਾਤਰਾ ਕੱਢਤੀ ਕਿ ਜੀ ਅਸੀਂ ਤਾਂ ਬਹੁਤ ਵੱਡਾ ਮਾਰਕਾ ਮਾਰਿਆ, ਸਾਨੂੰ ਮਾਣ ਸਨਮਾਨ ਦੇਵੋ। ਉਦੋਂ ਆਪਦੇ ਪੱਖ ਦੇ ਸਿੱਖਾਂ ਤੋਂ ਸਰੋਪੇ ਪਵਾ ਕੇ ਭਗਵੰਤ ਮਾਨ ਹੁਣਾਂ ਨੇ ਤਾਂ ਬੱਲੇ ਬੱਲੇ ਕਰਵਾਈ ਹੋਈ ਆ। ਉਹ ਕਿਵੇਂ ਮੰਨ ਲੈਣ ਕਿ ਸਾਡਾ ਜਿਹੜਾ ਬਣਾਇਆ ਹੋਇਆ ਕਾਨੂੰਨ ਆ ਉਹਦੇ 'ਚ ਕੋਈ ਸੋਧ ਦੀ ਲੋੜ ਆ। ਇਹ ਪੰਜਾਬ ਸਰਕਾਰ ਨੇ ਲਿਖ ਕੇ ਦਿੱਤਾ ਵਾ ਵੀ ਅਸੀਂ ਤਾਂ ਗੁਪਤ ਬੰਦਿਆਂ ਨਾਲ ਰਲ ਕੇ ਇਹ ਬਣਾਇਆ। ਜਿਹੜੀ ਚਿੱਠੀ ਸਾਹਮਣੇ ਆਈ ਆ, ਸਰਕਾਰੀ ਚਿੱਠੀ ਹੈ ਅਕਾਲ ਤਖਤ ਸਾਹਿਬ, ਉਹਦੇ 'ਚ ਵੀ ਲਿਖਿਆ ਹੋਇਆ ਵੀ ਗੁਪਤ ਤੌਰ ਤੇ। ਇਹ ਹੁਣ ਗੁਪਤ ਰਹਿਣ ਵਾਲੀ ਗੱਲ ਤਾਂ ਹੈ ਨਹੀਂ। ਜਿਹੜੇ ਲੋਕਾਂ ਨੇ ਇਹ ਕਾਨੂੰਨ ਨੂੰ ਬਣਾਉਣ 'ਚ ਮਦਦ ਕੀਤੀ ਹੈ ਉਹ ਐਡੇ ਕਿੱਡੇ ਕੁ ਏਲੀਅਨ ਨੇ ਜਿਨ੍ਹਾਂ ਦਾ ਨਾਂ ਨਹੀਂ ਦੱਸਣਾ। ਅਕਾਲ ਤਖਤ ਸਾਹਿਬ ਨੂੰ ਬਿਲਕੁਲ ਟਿੱਚ ਜਾਣ ਕੇ ਆਪਦੀ ਮਰਜ਼ੀ ਦੇ ਨਾਲ ਇਹ ਚੀਜ਼ ਲਿਆ ਕੇ ਸੁੱਟਦੀ, ਜਿਹਦੇ ਨਾਲ ਸਾਫ਼ ਗੱਲ ਆ ਕਿ ਸ਼੍ਰੋਮਣੀ ਕਮੇਟੀ ਤਾਂ ਬਾਦਲ ਧੜਾ ਤਾਂ ਹੁਣ ਪਾਸੇ ਰਿਹਾ। ਅਕਾਲ ਤਖਤ ਸਾਹਿਬ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਇੱਕ ਫੇਰ ਦੁਬਾਰਾ ਟਕਰਾਅ ਵਿੱਚ ਆ ਚੁੱਕੀ ਹੈ। ਪਿਛਲੇ 1 ਮਹੀਨੇ ਤੋਂ ਮੀਡੀਆ ਦੇ ਰਾਹੀਂ ਇਹ ਨੈਰੇਟਿਵ ਸਿਰਜਣ ਦਾ ਯਤਨ ਕੀਤਾ ਗਿਆ ਹੈ ਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਭਗਵੰਤ ਮਾਨ ਨੂੰ ਗੁਰੂ ਦੋਖੀ ਜਾਂ ਪੰਥ ਦੋਖੀ ਐਲਾਨਿਆ ਹੋਇਆ ਤੇ ਸਾਰੇ ਥਾਂ ਦੇ ਉੱਤੇ ਲੋਕ ਉਹਨੂੰ ਮਿਲਦੇ ਗਿਣਦੇ। ਇਹ ਗੱਲ ਵਾਰ-ਵਾਰ ਕਹਿ ਕੇ ਭਗਵੰਤ ਸਿੰਘ ਮਾਨ ਨੂੰ ਉਹਦੀ ਜੁੰਡਲੀ ਨੇ ਇਸ ਗੱਲ ਲਈ ਤਿਆਰ ਕੀਤਾ ਕਿ ਅਕਾਲ ਤਖਤ ਸਾਹਿਬ ਤੇ ਜਿਹੜੀ ਕਮਿਟਮੈਂਟ ਇਹ ਸੰਧਵਾਂ ਤੇ ਹੋਰ ਕਰਕੇ ਆਏ ਨੇ ਇਹਨੂੰ ਬਹੁਤਾ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ, ਆਪਾਂ ਆਪਦੀ ਮਰਜ਼ੀ ਨਾਲ ਚੱਲਣ। ਅਕਾਲ ਤਖਤ ਸਾਹਿਬ ਨਾਲ ਟਕਰਾਉਣ ਦੀ ਪੋਜੀਸ਼ਨ ਵੱਲ ਵੱਧ ਰਹੇ ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਨੂੰ ਇਹ ਨਹੀਂ ਸੁਰਤ ਕਿ ਇਹੀ ਹਾਲਾਤ ਅਕਾਲੀ ਦਲ ਬਾਦਲ ਦੇ ਸੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਅਦਬੀ ਸੰਬੰਧੀ ਜਿਹੜਾ ਕਾਨੂੰਨ ਬਣਿਆ ਉਹਦਾ ਮਸਲਾ ਕਿਸੇ ਤਣ ਪੱਤਣ ਲੱਗ ਨਹੀਂ ਰਿਹਾ। ਬਹੁਤੀਆਂ ਪੰਥਕ ਧਿਰਾਂ ਦਾ ਜਾਂ ਖਾਲਿਸਤਾਨੀ ਧਿਰਾਂ ਦਾ ਕਹਿ ਲਈਏ ਸਿੱਧਾ ਹੀ ਇਤਰਾਜ਼ ਆ ਵੀ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਲਕ ਕੋਈ ਵੀ ਇੰਡੀਆ ਦਾ ਕਾਨੂੰਨ ਹੋਣਾ ਨਹੀਂ ਚਾਹੀਦਾ ਤੇ ਸਾਡੇ ਇਸ਼ਟ ਨੂੰ ਆਪਦੇ ਘੇਰੇ 'ਚ ਲੈਣ ਵਾਲਾ ਕਾਨੂੰਨ ਸਾਨੂੰ ਮਨਜ਼ੂਰ ਨਹੀਂ। ਪਰ ਜਦੋਂ ਬਾਦਲ ਦਲ ਦਾ ਰਾਜ ਸੀ ਤੇ ਸ਼੍ਰੋਮਣੀ ਕਮੇਟੀ ਉੱਤੇ ਬਾਦਲ ਦਾ ਕਬਜ਼ਾ ਸੀ 2008 ਦੇ ਵਿੱਚ, ਉਦੋਂ ਆਪਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਨੇ, ਬਾਦਲ ਦਲ ਨੇ ਪੂਰੇ ਪੰਥ ਨੂੰ ਵਿਪਤਾ 'ਚ ਪਾਉਣ ਵਾਲੀ ਕਰਤੂਤ ਕੀਤੀ। ਜਿਹੜਾ ਕਾਨੂੰਨ ਬਣਾਇਆ ਵੀ ਇਕੱਲਾ ਗੁਰੂ ਗ੍ਰੰਥ ਸਾਹਿਬ ਨੂੰ ਸਰੂਪਾਂ ਨੂੰ ਛਾਪਣ ਦਾ, ਗਾਹਾਂ ਲੋਕਾਂ ਨੂੰ ਭੇਟਾ ਲੈ ਕੇ ਮੁਹੱਈਆ ਕਰਾਉਣ ਦਾ ਜਿਹੜਾ ਕਾਰਜ ਆ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਹੇ। ਉਸ ਮੌਕੇ ਉਹਨਾਂ ਹਾਲਾਤਾਂ 'ਚ ਸਿੱਖ ਜਗਤ ਦੇ ਵੱਡੇ ਹਿੱਸੇ ਨੂੰ ਇਹ ਗੱਲ ਠੀਕ ਲੱਗੀ ਸੀ। ਬਾਦਲਕਿਆਂ ਨੂੰ ਤਾਂ ਬਹੁਤ ਹੀ ਵਧੀਆ ਲੱਗਿਆ ਸੀ, ਕਿਉਂਕਿ ਇਸ ਤੋਂ ਪਹਿਲਾਂ ਬੜੀ ਵੇਰ ਸਤਿਕਾਰ ਕਮੇਟੀਆਂ ਵਾਲੇ ਸੱਜਣ ਪ੍ਰਾਈਵੇਟ ਫਰਮਾਂ ਦੇ ਨਾਲ ਕਾਟੋ ਕਲੇਸ਼, ਲੜਾਈਆਂ ਝਗੜੇ ਕਰਦੇ ਰਹਿੰਦੇ ਸੀ ਕਿ ਤੁਸੀਂ ਪਾਵਨ ਸਰੂਪਾਂ ਦੀ ਛਪਾਈ ਅਤੇ ਗਾਹਾਂ ਜਦੋਂ ਉਹਨਾਂ ਨੂੰ ਲੋਕਾਂ ਨੂੰ ਮੁਹੱਈਆ ਕਰਾਉਂਦੇ ਹੋ, ਸੰਗਤਾਂ ਨੂੰ, ਮਰਿਆਦਾ ਦਾ ਖਿਆਲ ਨਹੀਂ ਰੱਖਦੇ। ਵੈਸੇ ਮਰਿਆਦਾ ਦਾ ਪੰਗਾ ਹੁਣ ਵੀ ਪਿਆ ਹੋਇਆ
ਕੈਨੇਡਾ ਅਮਰੀਕਾ ਨੂੰ ਪਹਿਲਾਂ ਵੀ ਜਦੋਂ ਇੱਥੋਂ ਕੰਟੇਨਰ ਜਾਂਦੇ ਆ ਜਾਂ ਕਿਸੇ ਜਹਾਜ਼ ਰਾਹੀਂ ਭੇਜੇ ਜਾਂਦੇ ਆ ਸਰੂਪ, ਤਾਂ ਮਰਿਆਦਾ ਦਾ ਮਸਲਾ ਬਣਦਾ ਰਿਹਾ। ਪਰ ਇਸ ਵਾਰ ਤਾਂ ਜ਼ਿਆਦਾ ਹੀ ਗੱਲ ਵਿਗੜੀ ਹੋਈ ਆ ਕਿ ਇੰਨੇ ਘੱਟੋ ਘੱਟ ਮਹੀਨਾ ਤੁਸੀਂ ਸਰੂਪਾਂ ਨੂੰ ਉਹਦੇ ਚ ਸ਼ਿਪ ਦੇ ਵਿੱਚ ਕੰਟੇਨਰ ਚ ਪਾ ਕੇ ਭੇਜਤਾ। ਉਹ ਅਕਾਲ ਤਖਤ ਸਾਹਿਬ ਤੇ ਮਸਲਾ ਗਿਆ ਹੋਇਆ। ਖੈਰ, ਜਿਹੜਾ ਮਸਲਾ ਆਪਣਾ ਅੱਜ ਚਰਚਾ ਅਧੀਨ ਆ ਉਹ ਹੈਗਾ ਕਾਨੂੰਨ ਵਾਲਾ। ਜਿਹੜਾ ਬਰਗਾੜੀ, ਬਾਈਬਲ ਤੇ ਹੋਰ ਘਟਨਾਕ੍ਰਮ ਵਾਪਰੇ, ਉਦੋਂ ਬਾਅਦ ਵਿੱਚ ਇੱਕ ਇਹੋ ਜਿਹੇ ਕਾਨੂੰਨ ਦੀ ਮੰਗ ਸਹਿਜ ਸੁਭਾਅ ਲੋਕਾਂ 'ਚ ਉੱਠੀ। ਆਪਾਂ ਉਹਨੂੰ ਕੋਈ ਸਾਜ਼ਿਸ਼ ਨਹੀਂ ਕਹਿੰਦੇ ਕਿ ਜੀ ਜਿਹੜਾ ਵੀ ਦੋਸ਼ੀ ਫੜਿਆ ਜਾਂਦਾ ਉਹਦੇ ਉੱਤੇ ਜਿਹੜੀ ਧਾਰਾ ਅਧੀਨ ਮੁਕੱਦਮਾ ਦਰਜ ਹੁੰਦਾ ਉਹ ਸਕਿੰਟਾਂ 'ਚ ਘਰ ਨੂੰ ਚਲੇ ਜਾਂਦਾ। ਤੇ ਪੁਲਿਸ ਵਾਲੇ ਪਹਿਲਾਂ ਹੀ ਕਹਿ ਦਿੰਦੇ ਨੇ ਇਹ ਤਾਂ ਮੈਂਟਲ ਆ। ਤੇ ਬੰਦਾ ਜਿਹੜਾ ਹੈ ਉਹ ਪੂਰੀ ਕੌਮ ਨੂੰ ਜਲੀਲ ਕਰਕੇ, ਇਸ਼ਟ ਦੀ ਬੇਅਦਬੀ ਕਰਕੇ ਬੜੀ ਮੌਜ ਨਾਲ ਘਰ ਚਲੇ ਜਾ। ਇਸ ਗੱਲ ਦੀ ਜਦੋਂ ਸਮਝ ਲੱਗ ਗਈ ਦੁਸ਼ਟਾਂ ਨੂੰ, ਉਹਨਾਂ ਨੇ ਬੇਅਦਬੀ ਕਰਕੇ ਸਿੱਖਾਂ ਨੂੰ ਜਲੀਲ ਕਰਨ ਦਾ ਇੱਕ ਇਹੋ ਜਿਹਾ ਸਿਸਟਮ ਖੜਾ ਕੀਤਾ ਕਿ ਹੁਣ ਤਾਂ ਗਿਣਤੀ ਹੋਈ ਭੁੱਲੇ ਫਿਰਦੇ ਆ ਕਿ ਕਿੰਨੀ ਵਾਰ ਹਮਲੇ ਹੋ ਚੁੱਕੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਦੀਆਂ ਹਮਲਾ ਕਰਨ ਉੱਤੇ ਬੇਅਦਬੀਆਂ ਕਰਨ ਵਾਲੇ ਹਮਲਾਵਰਾਂ ਦੀਆਂ ਜਿਹੜੀਆਂ ਕਰਤੂਤਾਂ ਨੇ, ਉਹਦੇ ਸੰਬੰਧ 'ਚ ਸਭ ਤੋਂ ਸਿਖਰਲੀ ਕਰਤੂਤ ਆਪਾਂ ਉਹ ਮੰਨੀਏ ਜਦੋਂ 5 ਸਾਲ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਉੱਪਰਲੀ ਛੱਤ ਤੋਂ ਹਮਲਾ ਕਰਕੇ ਧਾੜਵੀ ਨੇ ਕਰਤੂਤ ਕੀਤੀ। ਬਾਅਦ ਵਿੱਚ ਉਹਨੂੰ ਸੋਧਾ ਲਾ ਦਿੱਤਾ ਗਿਆ, ਜਿਹਦੇ ਬਾਰੇ ਇਹ ਗੱਲ ਆਈ ਕਿ ਜੀ ਉਹਨੂੰ ਜਿਉਂਦਾ ਰੱਖਣਾ ਚਾਹੀਦਾ ਸੀ ਤੇ ਸਾਰੀ ਸਾਜ਼ਿਸ਼ ਪਤਾ ਲੱਗਣੀ ਚਾਹੀਦੀ ਸੀ। ਉਦੋਂ ਵੀ ਅਸੀਂ ਇਹੀ ਕਿਹਾ ਸੀਗਾ ਵੀ ਜੇ ਉਹਨੂੰ ਜਿਉਂਦਾ ਰੱਖ ਵੀ ਲਿਆ ਜਾਂਦਾ ਤਾਂ ਕੱਖ ਨਹੀਂ ਸੀ ਮਿਲਣਾ, ਕਿਉਂਕਿ ਇਦੋਂ ਪਹਿਲਾਂ ਇਹੋ ਜਿਹੇ ਬੇਅੰਤ ਮਾਮਲੇ ਸਾਡੇ ਸਾਹਮਣੇ। ਉਲਟਾ ਉਹਦੇ ਤੇ ਇੰਨੀ ਹਲਕੀ ਧਾਰਾ ਲੱਗਣੀ ਸੀ ਕਿ ਉਹਨੇ 2 ਮਹੀਨਿਆਂ 'ਚ ਜ਼ਮਾਨਤ ਕਰਾ ਕੇ ਘਰ ਨੂੰ ਚਲੇ ਜਾਣਾ ਸੀ। ਹੁਣ ਘੱਟੋ ਘੱਟ ਇੱਕ ਟੈਰਰ, ਇੱਕ ਦਹਿਸ਼ਤ, ਇੱਕ ਜਾਣ ਜਾਣ ਦਾ ਡਰ ਹੋਰਨਾਂ ਦੇ ਮਨਾਂ 'ਚ ਹੋਵੇਗਾ ਕਿ ਸਿੱਖ ਛੱਡਦੇ ਨਹੀਂ ਤਾਂ ਭਾਰਤੀ ਕਾਨੂੰਨ ਅਨੁਸਾਰ ਤਾਂ ਅਗਲੇ ਨੂੰ ਮੌਜਾਂ ਹੀ ਨੇ। ਤੇ ਜੇਕਰ ਉਹ ਬੰਦਾ ਵੀ ਸੁੱਕਾ ਨਿਕਲ ਜਾਂਦਾ, ਕਾਨੂੰਨ ਤੋਂ ਵੀ ਸਜ਼ਾ ਨਾ ਮਿਲਦੀ, ਜਿਹਦੀ ਗਰੰਟੀ ਆ ਕਿ ਨਹੀਂ ਸੀ ਮਿਲਣੀ, ਤਾਂ ਯਕੀਨਨ ਤੌਰ ਦੇ ਉੱਤੇ ਸਾਡੀ ਜਿਹੜੀ ਪਹਿਲਾਂ ਹੀ ਚੱਲ ਰਹੀ ਆ ਕਿ ਲਗਾਤਾਰ ਬੇਅਦਬੀਆਂ, ਉਹ ਹਮਲਿਆਂ ਦੀ ਇੱਕ ਲੜੀ ਹੋਰ ਅੱਗੇ ਤੇਜ਼ ਹੋ ਜਾਣੀ ਸੀ। ਹੁਣ ਕਿਹੜਾ ਹਟੇ ਆ? ਹੁਣ ਜਿਹੜਾ ਨਵਾਂ ਕਾਨੂੰਨ ਬਣਿਆ ਉਦੋਂ ਬਾਅਦ ਵੀ ਹੋਈਆਂ ਨੇ ਕੀ ਘਟਨਾਵਾਂ। ਹੁਣ ਗੱਲ ਇਹ ਆ ਕਿ ਜਦੋਂ ਲਗਾਤਾਰ ਇੱਕ ਪਾਸੇ ਤਾਂ ਕੌਮ ਨੂੰ ਇਸ ਹਾਲਾਤ ਵੱਲ ਧੱਕਿਆ ਗਿਆ ਕਿ ਕੌਮ ਦਾ ਇੱਕ ਹਿੱਸਾ ਕਵੇ ਕਿ ਸਖਤ ਕਾਨੂੰਨ ਬਣਾਓ, ਦੂਜੇ ਪਾਸੇ ਜਿਹੜੇ ਖਾਲਿਸਤਾਨੀ ਜਾਂ ਪੰਥਕ ਸੋਚ ਵਾਲੇ ਆ ਉਹਨਾਂ ਦਾ ਆਪਦਾ ਪੱਖ ਵਾ, ਔਰ ਉਹ ਵੀ ਐਵੇਂ ਨਹੀਂ ਹੈ, ਸਹੀ ਕਹਿੰਦੇ ਆ। ਖੈਰ, ਸੰਵਿਧਾਨਕ ਗੁਲਾਮੀ 'ਚ 1947 ਮੌਕੇ ਜਦੋਂ ਆਪਾਂ ਫਸੇ ਆ, ਉਦੋਂ ਤੋਂ ਸਾਡੇ ਉੱਤੇ ਜਿੰਨੇ ਵੀ ਇੰਡੀਅਨ ਕਾਨੂੰਨ ਬਣਾਏ ਨੇ, ਪਤਾ ਨਹੀਂ ਡਾਕਟਰ ਭੀਮ ਰਾਓ ਅੰਬੇਦਕਰ ਦਾ ਸਿੱਖਾਂ ਨੇ ਕੀ ਵਿਗਾੜਿਆ। ਮੈਂ ਤਾਂ ਇਹੀ ਪੜ੍ਹਿਆ ਕਿ ਸਿੱਖ ਤਾਂ ਡੁੱਲ ਹੀ ਗਏ ਸੀ, ਇੱਥੋਂ ਤੱਕ ਕਿ ਮਹਾਰਾਜਾ ਪਟਿਆਲੇ ਦੀ ਭੂਆ ਜਾਂ ਭੈਣ ਦਾ ਰਿਸ਼ਤਾ ਕਰਨ ਨੂੰ ਫਿਰਦੇ ਸੀ, ਉਹਦੇ ਨਾਲ ਵੀ ਵਿਆਹ ਕਰ ਦਿੰਦੇ ਆ। ਪਰ ਜਿੰਨਾ ਭਾਰਤੀ ਕਾਨੂੰਨਾਂ ਦੇ ਰਾਹੀਂ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਸਿਸਟਮ ਸੰਵਿਧਾਨਕ ਤੌਰ ਤੇ ਬਣਾਇਆ ਗਿਆ ਹੈ, ਹਿੰਦੂਆਂ ਵਾਲੇ ਸਾਰੇ ਕਾਨੂੰਨ ਥੋਪ ਦਿੱਤੇ ਗਏ ਨੇ, ਉਵੇਂ ਹੀ ਬਹੁਤ ਸਾਰੀਆਂ ਹੋਰ ਗੜਬੜਾਂ ਨੇ ਜਿਹਦੇ ਤਹਿਤ ਅੱਜ ਤੱਕ ਕੋਈ ਰਾਹ ਜਿਹੜਾ ਹੈਗਾ ਉਹ ਮਿਲ ਨਹੀਂ ਰਿਹਾ। ਅੱਕੇ ਹੋਏ ਸਿੱਖ ਅੱਕੀ ਪਲਾਹੀ ਹੱਥ ਮਾਰਦੇ ਫਿਰਦੇ ਆ, ਤੇ ਜਿਹੜਾ ਵੀ ਰਾਹ ਫੜਦੇ ਆ ਉਹਦੇ ਵਿੱਚ ਹੀ ਕੋਈ ਨਾ ਕੋਈ ਅੜਚਣ, ਕੋਈ ਨਾ ਕੋਈ ਅੜਿੱਕਾ ਇਹੋ ਜਿਹਾ ਦਿਖਦਾ, ਫਿਰ ਲੱਗਦਾ ਵੀ ਕਿੱਧਰ ਫਸ। ਜਿਹੜੇ ਸਿੱਖਾਂ ਨੇ ਇਹ ਮੰਗ ਕੀਤੀ ਸੀ ਕਿ ਜੀ ਸਖਤ ਕਾਨੂੰਨ ਬਣਾਓ, ਉਹਨਾਂ ਨੇ ਕੋਈ ਬੇਈਮਾਨੀ ਨਹੀਂ ਸੀ ਕੀਤੀ।
ਪਰ ਜਿਨ੍ਹਾਂ ਨੇ ਕਾਨੂੰਨ ਬਣਾਉਣਾ ਸੀ ਉਹਨਾਂ ਨੇ ਜਦੋਂ ਬਣਾ ਕੇ ਭੇਜਿਆ ਬਾਦਲ ਦਲ ਨੇ, ਉਹ ਦਿੱਲੀ ਵਾਲਿਆਂ ਨੇ ਮਨਜ਼ੂਰ ਨਹੀਂ ਕੀਤਾ ਕਿ ਇੱਕ ਧਰਮ ਜਾਂ ਇੱਕ ਧਰਮ ਦੇ ਇਸ਼ਟ ਬਾਰੇ ਇਸ ਤਰ੍ਹਾਂ ਸਜ਼ਾ ਵਾਲਾ ਕਾਨੂੰਨ ਨਹੀਂ ਬਣਾ ਸਕਦਾ। ਫਿਰ ਵਿੱਚ ਵਿਚਾਲੇ ਹੋਰ ਵੀ ਕਈਆਂ ਨੇ, ਕਾਂਗਰਸ ਵੇਲੇ ਵੀ ਯਤਨ ਹੋਏ। ਆਖਰ ਆਮ ਆਦਮੀ ਪਾਰਟੀ ਨੇ ਆਪਦੇ ਵੱਲੋਂ ਬੜੀ ਚੁਸਤੀ ਖੇਡੀ ਕਿ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਵਾਲਾ ਕਾਨੂੰਨ ਬਾਦਲ ਦਲ ਵੇਲੇ ਬਣਿਆ ਹੋਇਆ, ਉਹਦੇ ਵਿੱਚ ਹੀ ਅਮੈਂਡਮੈਂਟ ਕਰ ਦਿੰਦੇ। ਉਹ ਅਮੈਂਡਮੈਂਟਾਂ ਦੇ ਤਹਿਤ ਜਦੋਂ ਕਾਨੂੰਨ ਬਣਿਆ, ਉਦੋਂ ਬਾਅਦ ਵਿੱਚ ਸਿੱਖ ਕੌਮ ਦੇ ਅੰਦਰੋਂ ਮੇਨ ਜਿਹੜੀਆਂ ਸੰਸਥਾਵਾਂ ਸੀ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਦੇ ਵੱਲੋਂ ਜਦੋਂ ਇਹਦਾ ਇਤਰਾਜ਼ ਉਠਾਇਆ ਗਿਆ ਤਾਂ ਬਹੁਤੇ ਸਿੱਖਾਂ ਨੇ ਇਹੀ ਕਿਹਾ ਕਿ ਤੁਸੀਂ ਤਾਂ ਇਹੀ ਕੰਮ ਕਰਨਾ ਕਿਉਂਕਿ ਭਗਵੰਤ ਮਾਨ ਦੀ ਸਿਆਸੀ ਪਾਰਟੀ ਪੰਥਕ ਏਜੰਡਾ ਲੈ ਕੇ ਕੰਮ ਕਰਨ ਲੱਗੀ, ਤੁਸੀਂ ਕਾਹਤੋਂ ਨਹੀਂ ਇਹ ਕੰਮ ਕੀਤਾ। ਬਾਦਲ ਦਲ ਦਾ ਜਿਹੜਾ ਵਕਾਰ ਰੁਲਿਆ ਹੋਇਆ, ਹਾਲਾਤ ਇਹ ਨੇ ਕਿ ਜੇਕਰ ਅਕਾਲ ਤਖਤ ਸਾਹਿਬ ਤੋਂ ਜਾਂ ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਕੋਈ ਵੀ ਪੰਥਕ ਕਾਰਜ ਹੋਵੇ ਤਾਂ ਲੋਕ ਇਹੀ ਸੋਚਦੇ ਆ ਕਿ ਇਹ ਤਾਂ ਬਾਦਲਕਿਆਂ ਦਾ ਏਜੰਡਾ ਹੋਣਾ। ਜੇਕਰ ਸਤਲੁਜ ਫਿਲਮ ਆਉਣ ਤੋਂ ਬਾਅਦ ਹਰੀਕੇ ਪੱਤਣ ਵਿਖੇ ਇਕੱਠ ਸੱਦਿਆ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ, ਲੋਕਾਂ ਨੇ ਬਹੁਤਿਆਂ ਨੇ ਇਹੀ ਕਿਹਾ ਕਿ ਇਹ ਤਾਂ ਬਾਦਲ ਦਲ ਦਾ ਏਜੰਡਾ ਆ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਮੁਤਲਕ ਐਲਾਨ ਕੀਤੇ ਗਏ ਹੈ ਕਿ ਦਿਹਾੜਾ ਉਹਨਾਂ ਦੇ ਮਨਾਉਣਾ ਹੈਗਾ ਚੰਗੇ ਤਰੀਕੇ ਨਾਲ, ਹੋਰ ਵੀ ਕਈ ਚੰਗੇ ਐਲਾਨ, ਤਾਂ ਤੁਰੰਤ ਲੋਕ ਸਮਝਦੇ ਆ, ਸੋਚਦੇ ਆ ਕਿ ਇਹ ਹੁਣ ਪੰਥਕ ਏਜੰਡਾ ਜਿਹੜਾ ਤਿਆਗਿਆ ਹੋਇਆ ਹੁਣ ਤੱਕ ਬਾਦਲਕਿਆਂ ਨੇ, ਉਹ ਸ਼੍ਰੋਮਣੀ ਕਮੇਟੀ ਰਾਹੀਂ ਦਿਖਾਵਾ ਕਰਦੇ ਆ ਤੇ ਆਪਦਾ ਪੈਰ ਧਰਨ ਨੂੰ ਫਿਰਦੇ। ਬਾਦਲਕਿਆਂ ਨੇ ਪੰਥ ਨਾਲੋਂ ਜਿੰਨੀ ਦੂਰੀ ਬਣਾਈ ਹੋਈ ਹੈ, ਉਹਨਾਂ ਨੇ ਜਦੋਂ ਪਿਛਲੇ ਦਿਨੀ ਕਿਹਾ ਵੀ ਅਸੀਂ ਧਰਮ ਯੁੱਧ ਮੋਰਚਾ ਛੇੜਾਂਗੇ, ਲੋਕਾਂ ਨੇ ਮਜ਼ਾਕ ਬਣਾਇਆ ਵੀ ਤੁਸੀਂ ਧਰਮ ਦੀਆਂ ਗੱਲਾਂ ਕਰਦੇ। ਕੁੱਲ ਮਿਲਾ ਕੇ ਬਾਦਲਕਿਆਂ ਦੇ ਕਰਕੇ ਸਾਡੀ ਕੌਮ ਦੇ ਬਹੁਤ ਸਾਰੇ ਜਿਹੜੇ ਅਹਿਮ ਗੰਭੀਰ ਸੰਵੇਦਨਸ਼ੀਲ ਮਸਲੇ ਆ, ਉਹਨਾਂ ਦਾ ਵੀ ਬਾਂਟਾ ਧਾਰ ਹੋਇਆ ਪਿਆ, ਗੱਲ ਕਿਸੇ ਤਣ ਪੱਤਣ ਲੱਗਦੀ ਹੋਈ। ਹੁਣ ਜਦੋਂ ਅਕਾਲ ਤਖਤ ਸਾਹਿਬ ਤੋਂ, ਸ਼੍ਰੋਮਣੀ ਕਮੇਟੀ ਤੋਂ, ਹੋਰ ਸਿੱਖ ਸੰਸਥਾਵਾਂ ਤੋਂ ਇਤਰਾਜ਼ ਆਏ ਨਵੇਂ ਕਾਨੂੰਨ ਬਾਰੇ, ਤਾਂ ਲੋਕਾਂ ਨੇ ਕਿਹਾ ਕਿ ਲੈ ਇਹਨਾਂ ਨੇ ਫੇਰ ਉਹੀ ਕੰਮ ਸ਼ੁਰੂ ਕਰ ਲਿਆ ਬਾਦਲਕਿਆਂ ਨੇ। ਪਰ ਜਿਸ ਦਿਨ ਅਕਾਲ ਤਖਤ ਸਾਹਿਬ ਵਿਖੇ ਇਕੱਠ ਸੱਦਿਆ ਗਿਆ ਤੇ ਉਸ ਇਕੱਠ ਦੇ ਵਿੱਚ ਸਾਬਤ ਹੋ ਗਿਆ ਕਿ ਕਾਨੂੰਨ ਬਣਾਉਣ ਵਾਲਿਆਂ ਨੇ, ਪੰਜਾਬ ਦੇ ਸਿੱਖ ਵਿਧਾਇਕਾਂ ਨੇ ਕੱਖ ਨਹੀਂ ਪੜਿਆ ਸੁਣਿਆ ਤੇ ਕਾਨੂੰਨ ਬਣਾ ਕੇ ਸਿੱਖਾਂ ਦੇ ਗਲ ਪਾਤਾ। ਫਿਰ ਲੋਕਾਂ ਨੂੰ ਇਹਦੇ ਵੱਲ ਥੋੜਾ ਜਿਹਾ ਧਿਆਨ ਹੋਇਆ ਕਿ ਇਹ ਕਾਨੂੰਨ ਦੇ ਵਿੱਚ ਵਾਕਈ ਸੋਧਾਂ ਦੀ ਲੋੜ ਹੈ। ਖੈਰ ਉਸ ਦਿਨ ਇੱਕ ਅਰਦਾਸ ਕਰਕੇ ਵਾਅਦਾ ਕੀਤਾ ਸਾਰੀ ਅਸੈਂਬਲੀ ਦੇ ਲੋਕਾਂ ਨੇ, ਵਿਧਾਇਕਾਂ ਨੇ, ਕਿ ਜੀ ਅਸੀਂ ਇਹਦੇ 'ਚ ਸੋਧਾਂ ਕਰਾਵਾਂਗੇ। ਮਹੀਨਾ ਲੰਘ ਗਿਆ। ਜਿਸ ਦਿਨ ਮੀਰੀ ਪੀਰੀ ਮਾਰਚ ਲੈ ਕੇ ਤੁਰੇ ਆਏ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ, ਰਸਤੇ ਦੇ ਵਿੱਚ ਚੀਫ ਖਾਲਸਾ ਦੀਵਾਨ ਦਾ ਕੇਂਦਰ ਪੈਂਦਾ, ਜਿੱਥੇ ਇਸ ਇਲਾਕੇ ਦੇ ਵਿਧਾਇਕ ਹੋਣ ਦੇ ਨਾਤੇ ਤੇ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਹੋਣ ਦੇ ਨਾਤੇ ਇੰਦਰਵੀਰ ਸਿੰਘ ਨਿੱਜਰ ਨੇ ਮੀਰੀ ਪੀਰੀ ਦੇ ਨਾਂ ਤੇ ਚੱਲ ਰਹੇ ਉਸ ਮਾਰਚ ਨੂੰ ਮਾਨ ਸਨਮਾਨ ਦੇਣ ਲਈ, ਸਰੋਪਾ ਦੇਣ ਲਈ, ਉੱਥੇ ਪ੍ਰਕਾਸ਼ ਨੂੰ ਮੱਥਾ ਟੇਕਣ ਲਈ ਰਸਤੇ ਜਦੋਂ ਰੁਕੇ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਫੇਰ ਟਣਕਾਇਆ ਵੀ ਭਾਈ ਇੱਕ ਅੱਧਾ ਦਿਨ ਹੀ ਰਹਿ ਗਿਆ ਤੇ ਤੁਸੀਂ ਕੁਝ ਕੀਤਾ ਨਹੀਂ। ਖੈਰ 29 ਜੁਲਾਈ ਨੂੰ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਜਿਹੜਾ ਹੈਗਾ ਇਹ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਇੰਦਰਵੀਰ ਸਿੰਘ ਨਿੱਜਰ ਤੇ ਅੰਮ੍ਰਿਤਸਰ ਦਾ DC, ਇਹ ਦੋਨੇ ਜਾਣੇ ਅਕਾਲ ਤਖਤ ਸਾਹਿਬ ਤੇ ਪਹੁੰਚੇ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਾਂ ਹੈ ਨਹੀਂ ਸੀ ਉੱਥੇ। ਅਕਾਲ ਤਖਤ ਸਾਹਿਬ ਤੇ ਜਿਹੜੇ ਨੁਮਾਇੰਦੇ ਹੈ
ਬਗੀਚਾ ਸਿੰਘ ਬੜੈਚ, ਮਾਫ ਕਰਨਾ, ਸਰਦਾਰ ਬਗੀਚਾ ਸਿੰਘ ਤੇ ਜਸਕਰਨ ਸਿੰਘ ਦਫ਼ਤਰ ਦੇ ਵਿੱਚ ਉਹਨਾਂ ਨੂੰ ਫੜਾ ਕੇ ਕਹਿੰਦੇ ਵੀ ਆਹ ਅਸੀਂ ਠੀਕ ਕਰਤਾ ਜਿਹੜਾ ਤੁਸੀਂ ਸਾਨੂੰ ਕਿਹਾ ਸੀ, ਤੇ ਹੁਣ ਇਹ ਅਗਲੇ ਦਿਨਾਂ 'ਚ ਜਿਹੜਾ ਇੱਕ ਦੋ ਦਿਨਾਂ ਬਾਅਦ ਬਜਟ ਉੱਤੇ ਹੋਣਾ ਇਜਲਾਸ, ਉੱਥੇ ਅਸੀਂ ਇਹ ਪਾਸ ਕਰ ਦਿਆਂਗੇ। ਇਸ ਗੱਲ ਤੋਂ ਉੱਥੇ ਮੌਕੇ ਤੇ ਹੀ ਪੜ੍ਹ ਕੇ ਉਹਨਾਂ ਦੋਨਾਂ ਨੇ ਵੀ ਕਹਿਤਾ ਵੀ ਇਹ 'ਚ ਤਾਂ ਗੜਬੜਾ ਉਵੇਂ ਹੀ ਨੇ। ਖੈਰ ਅਜੇ ਇਹ ਗੱਲ ਦੇ ਉੱਤੇ ਲੋਕਾਂ 'ਚ ਖਾਦਸ਼ਾ ਸੀਗਾ, ਪਰ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੁਣ ਆਪਦੇ ਵੱਲੋਂ ਇਸ ਗੱਲ ਦੇ ਉੱਤੇ ਆਪਣੇ ਬਿਆਨ ਦਿੱਤਾ ਹੈ, ਤਾਂ ਸਭ ਨੂੰ ਸਮਝ ਲੱਗ ਗਈ ਆ ਕਿ ਆਮ ਆਦਮੀ ਪਾਰਟੀ ਨੇ, ਇਸ ਮੌਜੂਦਾ ਸਰਕਾਰ ਨੇ ਜਿਹੜਾ ਵਾਅਦਾ ਅਕਾਲ ਤਖਤ ਸਾਹਿਬ ਵਿਖੇ ਕੀਤਾ ਸੀ ਉਹਨੂੰ ਸਿਰੇ ਨਹੀਂ ਚਾੜਿਆ। ਵੈਸੇ ਲੋਕ ਪਹਿਲਾਂ ਹੀ ਕਹਿੰਦੇ ਸੀ ਕਿ ਭਗਵੰਤ ਮਾਨ ਨੇ ਜਿੰਨੀ ਵੱਡੀ ਫੜ ਮਾਰੀ ਆ ਬਈ ਅਸੀਂ ਕਾਨੂੰਨ ਵਿੱਚ ਇੱਕ ਨਵੇਂ ਪੈਸੇ ਦਾ ਕੋਈ ਬਦਲਾਅ ਨਹੀਂ ਕਰਨਾ, ਕਰ ਲੋ ਜੋ ਕਰਨਾ। ਜਿੱਦਾਂ ਉਹਨੇ ਅਕਾਲ ਤਖਤ ਸਾਹਿਬ ਨੂੰ, ਸਿੱਖ ਜਗਤ ਨੂੰ ਲਲਕਾਰਿਆ ਬਈ ਉਹ ਗੱਲ ਹੁਣ ਕਿਸੇ ਤਣ ਪੱਤਰ ਉਹਨਾਂ ਨੇ ਲਾਉਣੀ ਨਹੀਂ। ਦੂਜਾ ਇਹ ਆ ਕਿ ਜਦੋਂ ਕਾਨੂੰਨ ਬਣਾਉਣ ਤੋਂ ਬਾਅਦ ਗੱਡੀਆਂ ਮੋਟਰਾਂ ਦਾ ਕਾਫਲਾ ਲੈ ਕੇ ਥਾਂ ਥਾਂ ਤੇ ਲੋਕਾਂ ਤੋਂ ਸਰੋਪੇ ਪਵਾ ਲਏ, ਸ਼ੁਕਰਾਨਾ ਯਾਤਰਾ ਕੱਢਤੀ ਕਿ ਜੀ ਅਸੀਂ ਤਾਂ ਬਹੁਤ ਵੱਡਾ ਮਾਰਕਾ ਮਾਰਿਆ, ਸਾਨੂੰ ਮਾਣ ਸਨਮਾਨ ਦੇਵੋ, ਉਦੋਂ ਆਪਦੇ ਪੱਖ ਦੇ ਸਿੱਖਾਂ ਤੋਂ ਸਰੋਪੇ ਪਵਾ ਕੇ ਭਗਵੰਤ ਮਾਨ ਹੁਣਾਂ ਨੇ ਤਾਂ ਬੱਲੇ ਬੱਲੇ ਕਰਵਾਈ ਹੋਈ ਆ। ਉਹ ਕਿਵੇਂ ਮੰਨ ਲੈਣ ਕਿ ਸਾਡਾ ਜਿਹੜਾ ਬਣਾਇਆ ਹੋਇਆ ਕਾਨੂੰਨ ਆ ਉਹਦੇ 'ਚ ਕੋਈ ਸੋਧ ਦੀ ਲੋੜ ਆ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਸੋਧਾਂ ਦੱਸ ਕੇ ਅਕਾਲ ਤਖਤ ਸਾਹਿਬ ਤੇ ਕੀਤਾ ਗਿਆ, ਸਾਰਾ ਦਿੱਤਾ ਗਿਆ ਹੈ, ਉਹਦੇ ਵਿੱਚ ਮੇਨ ਕਾਨੂੰਨ ਦੇ ਵਿੱਚ ਨਹੀਂ, ਗਾਹਾਂ ਉਹਦੀ ਵਿਆਖਿਆ ਦੇ ਵਿੱਚ ਕਹਿੰਦੇ ਗੱਲਾਂ ਇਹ ਪਾ ਦਿੱਤੀਆਂ ਜਾਣਗੀਆਂ। ਕੁੱਲ ਮਿਲਾ ਕੇ ਮੋਟੇ ਤੌਰ ਦੇ ਉੱਤੇ ਜੇ ਇੱਕ ਲਾਈਨ 'ਚ ਨਿਬੇੜਨਾ ਹੋਵੇ ਤਾਂ ਉਹ ਇਹ ਆ ਕਿ ਅਕਾਲ ਤਖਤ ਸਾਹਿਬ ਵੱਲੋਂ ਪੂਰੇ ਸਿੱਖ ਜਗਤ ਦੀਆਂ ਭਾਵਨਾਵਾਂ ਦੀ ਸੱਚੀ ਸੁੱਚੀ ਤਰਜਮਾਨੀ ਕਰਦਿਆਂ ਹੋਇਆਂ ਮੌਜੂਦਾ ਪੰਜਾਬ ਸਰਕਾਰ ਤੋਂ ਜੋ ਇਤਰਾਜ਼ ਦੂਰ ਕਰਨ ਦੇ ਲਈ ਸਿੱਖ ਵਿਧਾਇਕਾਂ ਰਾਹੀਂ ਮੰਗ ਕੀਤੀ ਗਈ ਸੀ, ਜਿਸ ਦਾ ਵਾਅਦਾ ਕਰਕੇ ਇਹ ਲੋਕ ਗਏ ਸੀ, ਉਹ ਪੂਰਾ ਕਰਨ ਤੋਂ ਇਹ ਸਰਕਾਰ ਮੁੱਕਰਦੀ ਜਾ ਰਹੀ ਹੈ। ਇਸ ਮਾਹੌਲ ਵਿੱਚ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਜਦੋਂ ਆ ਪੂਰਾ ਮਹੀਨਾ ਵਿਚਾਲੇ ਪਿਆ ਸੀ ਤਾਂ ਅਕਾਲ ਤਖਤ ਸਾਹਿਬ ਤੋਂ ਕਮੇਟੀ ਦੀ ਮੰਗ ਕਰਨੀ ਚਾਹੀਦੀ ਸੀ ਕਿ ਜੀ ਸਾਨੂੰ ਦੱਸੋ ਤੁਹਾਡੇ ਕਿਹੜੇ ਬੰਦੇ ਆ ਜਿਨ੍ਹਾਂ ਨਾਲ ਅਸੀਂ ਤਾਲਮੇਲ ਬਣਾ ਕੇ ਤੁਹਾਨੂੰ ਤੁਹਾਡੀ ਤਸੱਲੀ ਕਰਾ ਸਕੀਏ। ਹੁਣ ਪਤਾ ਨਹੀਂ ਕਿਹੜੇ ਗੁਪਤ ਬੰਦਿਆਂ ਨਾਲ, ਅੱਛਾ ਇਹ ਪੰਜਾਬ ਸਰਕਾਰ ਨੇ ਲਿਖ ਕੇ ਦਿੱਤਾ ਵਾ ਵੀ ਅਸੀਂ ਤਾਂ ਗੁਪਤ ਬੰਦਿਆਂ ਨਾਲ ਰਲ ਕੇ ਇਹ ਬਣਾਇਆ। ਜਿਹੜੀ ਚਿੱਠੀ ਸਾਹਮਣੇ ਆਈ ਆ, ਸਰਕਾਰੀ ਚਿੱਠੀ ਹੈ ਅਕਾਲ ਤਖਤ ਸਾਹਿਬ ਤੇ, ਉਹਦੇ 'ਚ ਵੀ ਲਿਖਿਆ ਹੋਇਆ ਵੀ ਗੁਪਤ ਤੌਰ ਤੇ। ਇਹ ਹੁਣ ਗੁਪਤ ਰਹਿਣ ਵਾਲੀ ਗੱਲ ਤਾਂ ਹੈ ਨਹੀਂ। ਜਿਹੜੇ ਲੋਕਾਂ ਨੇ ਇਹ ਕਾਨੂੰਨ ਨੂੰ ਬਣਾਉਣ 'ਚ ਮਦਦ ਕੀਤੀ ਹੈ ਉਹ ਐਡੇ ਕਿੱਡੇ ਕੁ ਏਲੀਅਨ ਨੇ ਜਿਨ੍ਹਾਂ ਦਾ ਨਾਂ ਨਹੀਂ ਦੱਸਣਾ, ਉਹਨਾਂ ਨੂੰ ਡਰ ਕਾਹਦਾ। ਦੂਜੇ ਪਾਸੇ ਸਿੱਖ ਕੌਮ ਦੇ ਬਹੁਤ ਸਾਰੇ ਵਿਦਵਾਨ ਸੱਜਣ ਜਿਹੜੇ ਚਾਹੁੰਦੇ ਆ, ਜਿਨ੍ਹਾਂ ਚੋਂ ਜਸਟਿਸ RS ਸੋਢੀ, ਜਸਟਿਸ ਮਹਿੰਦਰ ਮੋਹਨ ਸਿੰਘ ਬੇਦੀ, ਐਡਵੋਕੇਟ ਪੂਰਨ ਸਿੰਘ ਹੁੰਦਲ, ਡਾਕਟਰ ਕੇਰ ਸਿੰਘ ਪਟਿਆਲਾ, ਸਿੱਖ ਕਲੈਕਟਿਵ ਸੰਸਥਾ ਦੇ ਮੁਖੀ ਪ੍ਰੋਫੈਸਰ ਜਗਮੋਹਨ ਸਿੰਘ ਟੋਨੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਲਖਵੀਰ ਸਿੰਘ ਤੇ ਇਸ ਤਰ੍ਹਾਂ ਦੀ ਜਿਹੜੀ ਕਮੇਟੀ ਆ, ਇਹਨਾਂ ਨਾਲ ਤਾਲਮੇਲ ਬਣਾ ਕੇ ਇਹ ਗੱਲ ਸਿਰੇ ਚਾੜਨੀ ਚਾਹੀਦੀ ਸੀ। ਅਕਾਲ ਤਖਤ ਸਾਹਿਬ ਨੂੰ ਬਿਲਕੁਲ ਟਿੱਚ ਜਾਣ ਕੇ ਆਪਦੀ ਮਰਜ਼ੀ ਦੇ ਨਾਲ ਇਹ ਚੀਜ਼ ਲਿਆ ਕੇ ਸੁੱਟਦੀ, ਜਿਹਦੇ ਨਾਲ ਸਾਫ਼ ਗੱਲ ਆ ਕਿ ਸ਼੍ਰੋਮਣੀ ਕਮੇਟੀ ਤਾਂ ਬਾਦਲ ਧੜਾ ਤਾਂ ਹੁਣ ਪਾਸੇ ਰਿਹਾ, ਅਕਾਲ ਤਖਤ ਸਾਹਿਬ ਨਾਲ
ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਇੱਕ ਫੇਰ ਦੁਬਾਰਾ ਟਕਰਾਅ ਵਿੱਚ ਆ ਚੁੱਕੀ ਹੈ। ਇੱਥੇ ਦੋ ਨੁਕਤੇ ਹੁਣ ਇਕੱਠੇ ਹੁੰਦੇ ਦਿਖ ਰਹੇ। ਪਹਿਲਾ ਤਾਂ ਇਹ ਕਿ ਸਾਰੇ ਵਿਧਾਇਕਾਂ ਨੇ, ਕਿਉਂਕਿ ਵਿਧਾਇਕ ਸਾਰਿਆਂ ਦਾ ਭਾਵ ਆਮ ਆਦਮੀ ਪਾਰਟੀ ਦੇ ਵਿਧਾਇਕ, ਜਿਹੜੇ ਦੂਜੇ ਵਿਧਾਇਕ ਨੇ ਹੋਰ ਪਾਰਟੀਆਂ ਦੇ, ਉਹਨਾਂ ਬਾਰੇ ਤਾਂ ਹੁਣ ਅਕਾਲ ਤਖਤ ਤੋਂ ਉਹਨਾਂ ਨੂੰ ਯਾਨੀ ਕੁਲਦੀਪ ਸਿੰਘ ਗੜਗੱਜ ਨੇ ਸੁਨੇਹਾ ਲਾ ਹੀ ਦਿੱਤਾ ਕਿ ਤੁਹਾਡੇ ਲਈ ਆਹ ਹੁਕਮ ਹੈ। ਕੱਲ ਵੀਡੀਓ ਆਈ ਆ, ਸਾਰਿਆਂ ਨੇ ਦੇਖੀ ਆਪਾਂ। ਪਰ ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਦੇ ਨੇ ਉਹ ਹੁਣ ਅਕਾਲ ਤਖਤ ਸਾਹਿਬ ਤੋਂ ਬਾਗੀ ਅਖਵਾਉਣ ਵਾਲੇ ਪਾਸੇ ਵੱਲ ਵੱਧ ਰਹੇ ਨੇ। ਜੇਕਰ ਹੁਣ ਵੀ ਉਹ ਜਿਹੜੀਆਂ ਆਪਦੇ ਮਰਜ਼ੀ ਦੀਆਂ ਸੋਧਾਂ ਸਮੇਤ ਅਸੈਂਬਲੀ ਦੇ ਵਿੱਚ ਇਹ ਕੰਮ ਕਰਦੇ ਆ, ਜਿਹੜੇ ਇਹ ਸਿੱਖ ਵਿਧਾਇਕ ਨੇ, ਇਹਨਾਂ ਨੂੰ ਇਸ ਹਾਲਤ ਵੱਲ, ਅਕਾਲ ਤਖਤ ਸਾਹਿਬ ਦੇ ਬਾਗੀ ਕਹਾਉਣ ਦੀ ਹਾਲਤ ਵੱਲ ਜਾਂਦਾ ਵੇਖ ਕੇ ਆਮ ਆਦਮੀ ਪਾਰਟੀ ਦੇ ਵਿਰੋਧੀ ਸਿਆਸੀ ਲੀਡਰ ਤੇ ਸ਼ਰੀਕ ਆਗੂ ਬਹੁਤ ਖੁਸ਼ ਹੋਣਗੇ। ਜਿਵੇਂ ਕਿ ਇਹਨਾਂ ਦਾ ਜਿਹੜਾ ਮੁਖੀ ਆ ਭਗਵੰਤ ਸਿੰਘ ਮਾਨ, ਉਹਨੂੰ ਗੁਰੂ ਦੋਖੀ, ਪੰਥ ਦੋਖੀ ਐਲਾਨੇ ਜਾਣ ਤੇ ਸਿੱਖ ਜਗਤ ਦੇ ਵਿੱਚ ਉਹਦੀ ਧਾਰਮਿਕ ਪੋਜੀਸ਼ਨ ਕੰਪਰੋਮਾਈਜ਼ ਹੁੰਦੀ ਦੇਖ ਕੇ ਉਹ ਖੁਸ਼ ਨੇ। ਪਿਛਲੇ 1 ਮਹੀਨੇ ਤੋਂ ਮੀਡੀਆ ਦੇ ਰਾਹੀਂ ਇਹ ਨੈਰੇਟਿਵ ਸਿਰਜਣ ਦਾ ਯਤਨ ਕੀਤਾ ਗਿਆ ਹੈ ਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਭਗਵੰਤ ਮਾਨ ਨੂੰ ਗੁਰੂ ਦੋਖੀ ਜਾਂ ਪੰਥ ਦੋਖੀ ਐਲਾਨਿਆ ਹੋਇਆ ਤੇ ਸਾਰੇ ਥਾਂ ਦੇ ਉੱਤੇ ਲੋਕ ਉਹਨੂੰ ਮਿਲਦੇ ਗਿਲਦੇ। ਇਹ ਗੱਲ ਬਾਰ-ਬਾਰ ਕਹਿ ਕੇ ਭਗਵੰਤ ਸਿੰਘ ਮਾਨ ਨੂੰ ਉਹਦੀ ਜੁੰਡਲੀ ਨੇ ਇਸ ਗੱਲ ਲਈ ਤਿਆਰ ਕੀਤਾ ਕਿ ਅਕਾਲ ਤਖਤ ਸਾਹਿਬ ਤੇ ਜਿਹੜੀ ਕਮਿਟਮੈਂਟ ਇਹ ਸੰਧਵਾਂ ਤੇ ਹੋਰ ਕਰਕੇ ਆਏ ਨੇ, ਇਹਨੂੰ ਬਹੁਤਾ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ, ਆਪਾਂ ਆਪਦੀ ਮਰਜ਼ੀ ਨਾਲ ਚੱਲਣ। ਸੋ ਅਕਾਲ ਤਖਤ ਸਾਹਿਬ ਨਾਲ ਟਕਰਾਉਣ ਦੀ ਪੋਜੀਸ਼ਨ ਵੱਲ ਵੱਧ ਰਹੇ ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਨੂੰ ਇਹ ਨਹੀਂ ਸੁਰਤ ਕਿ ਇਹੀ ਹਾਲਾਤ ਅਕਾਲੀ ਦਲ ਬਾਦਲ ਦੇ ਸੀ। ਅਕਾਲੀ ਦਲ ਬਾਦਲ ਨੇ ਸਲਾਬਤਪੁਰਾ ਤੋਂ ਬਾਅਦ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਕਿ ਡੇਰਾ ਸਰਸੇ ਨਾਲ ਕਿਸੇ ਕਿਸਮ ਦਾ ਤਾਲਮੇਲ ਸੰਬੰਧ ਨਹੀਂ ਰੱਖਣਾ, ਵਿਰੋਧ ਕਰਨਾ, ਤਾਂ ਸਰਕਾਰ ਦੇ ਵਿੱਚ ਹੁੰਦਿਆਂ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਜਿੱਥੇ ਡੇਰਾ ਸਰਸਾ ਦੀ ਹਮਾਇਤ ਕੀਤੀ, ਉੱਥੇ ਉਹਨਾਂ ਸਿੱਖਾਂ ਦੇ ਉੱਤੇ ਬਹੁਤ ਕਹਿਰ ਢਾਇਆ ਜਿਹੜੇ ਸਿੱਖ ਡੇਰਾ ਸਰਸਾ ਦਾ ਅਕਾਲ ਤਖਤ ਸਾਹਿਬ ਦੇ ਖਿਲਾਫ ਹੁਕਮਨਾਮਾ ਮੰਨ ਰਹੇ ਸੀ। ਸਿੱਖਾਂ ਨੇ ਜਿੱਥੇ-ਜਿੱਥੇ ਵੀ ਨਾਮ ਚਰਚਾ ਰੋਕਣ ਲਈ ਜਾਂ ਡੇਰਾ ਸਰਸੇ ਦੇ ਖਿਲਾਫ ਕਿਸੇ ਸਰਗਰਮੀ ਦੇ ਤਹਿਤ ਕੁਝ ਕਰਨਾ ਕਰਾਉਣਾ ਹੁੰਦਾ ਸੀ, ਇੱਥੋਂ ਤੱਕ ਕਿ ਜਦੋਂ ਕਿਤੇ ਬੇਅਦਬੀ ਹੋ ਜਾਣੀ ਤੇ ਸਿੱਖਾਂ ਦਾ ਅਗਲੇ ਦਿਨ ਪਤਾ ਹੁੰਦਾ ਸੀ ਕਿ ਵਿਰੋਧ ਕਰਨਗੇ, ਤਾਂ ਬਾਦਲ ਦਲ ਦੇ ਰਾਜ ਵਿੱਚ ਪੁਲਿਸ ਵਾਲੇ ਅਬਦਾਲੀ ਤੇ ਮੁਗਲਾਂ ਦੇ ਪਠਾਣਾਂ ਦੇ ਹਮਲਿਆਂ ਵਾਂਗ ਲੋਕਾਂ ਨੂੰ, ਪੰਥਕ ਸਿੱਖਾਂ ਨੂੰ ਚੱਕ ਲੈਂਦੇ ਸੀ। ਬਹੁਤ ਬੇਰਹਿਮੀ ਤੇ ਬੇਕਿਰਕੀ ਨਾਲ ਬੇਅਦਬੀਆਂ ਦੇ ਕਰਨ ਵਾਲੀ ਧਿਰ ਦੀ ਹਮਾਇਤ ਵਿੱਚ ਡਟ ਕੇ, ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਡਟ ਕੇ ਬਾਦਲ ਕਿਆਂ ਨੇ ਕੀ ਖੱਟਿਆ? ਪਹਿਲਾਂ ਕਾਂਗਰਸ ਦਾ ਰਾਜ ਆ ਗਿਆ। ਉਹ ਕਾਂਗਰਸ ਜਿਹਦਾ ਪੰਜਾਬ ਦੇ ਵਿੱਚ ਇੱਕ ਪੰਚਾਇਤ ਮੈਂਬਰ ਵੀ ਨਹੀਂ ਬਣਨਾ ਚਾਹੀਦਾ ਸੀ, ਉਹਨੂੰ ਜੇ ਸੱਤਾ ਮਿਲ ਰਹੀ ਹੈ ਉਹ ਬਾਦਲ ਕਿਆਂ ਦੀਆਂ ਕਰਤੂਤਾਂ ਦੇ ਕਰਕੇ ਮਿਲ ਰਹੀ। ਜੇ ਕਿਤੇ ਬਾਦਲ ਕੇ ਕੌਮ ਪ੍ਰਸਤ, ਪੰਜਾਬ ਪ੍ਰਸਤ, ਪੰਥ ਪ੍ਰਸਤ ਬਣੇ ਰਹਿੰਦੇ ਤਾਂ ਇਹਨਾਂ ਦਾ 100 ਸਾਲ ਕੀ 1000 ਸਾਲ ਇੱਥੇ ਰਾਜ ਰਹਿਣਾ ਸੀ। ਪਰ ਇਹ ਪੰਜਾਬ ਅਤੇ ਪੰਥ ਦੇ ਬੇੜੀਆਂ 'ਚ ਬੱਟੇ ਪਾਉਂਦੇ ਪਾਉਂਦੇ ਅੱਜ ਕਿਸ ਹਾਲਤ 'ਚ ਆ ਕੇ ਅੱਜ 9-10 ਸਾਲ ਹੋ ਗਏ ਸੱਤਾ ਤੋਂ ਪਰੇ ਆ ਤੇ ਇਸ ਵਾਰ ਵੀ ਪੈਰ ਲੱਗਣ ਦੀ ਕੋਈ ਸੰਭਾਵਨਾ ਨਹੀਂ। ਜਦੋਂ ਇਹਨਾਂ ਦਾ ਰਾਜ ਭਾਗ ਸੀ
ਕਈ ਆਗੂਆਂ ਨਾਲ ਗੱਲਬਾਤ ਹੋਣੀ ਤਾਂ ਸਾਰੇ ਆਗੂਆਂ ਨੇ ਕਹਿਣਾ ਵੀ ਕੋਈ ਫਰਕ ਨਹੀਂ ਪੈਂਦਾ। ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰ ਜਿੰਨੇ ਵੀ ਆਗੂ ਆ, ਇਹਨਾਂ ਸਾਰਿਆਂ ਦੇ ਬਿਆਨ ਕੱਢ ਕੇ ਪੜ੍ਹੋ। ਜਦੋਂ 2017 ਦੀਆਂ ਇਲੈਕਸ਼ਨਾਂ ਹੋਈਆਂ ਉਦੋਂ ਪਹਿਲਾਂ ਇਹਨਾਂ ਨੂੰ ਇਹ ਲੱਗਦਾ ਸੀ ਕਿ ਮਾੜਾ ਮੋਟਾ ਫਰਕ ਪਊ, 5-10 ਸੀਟਾਂ ਹਾਰ ਜਾਾਂਗੇ, ਪਰ ਮੋਟੇ ਤੌਰ ਦੇ ਉੱਤੇ ਡੇਰਾ ਸਰਸਾ ਦੀ ਹਮਾਇਤ ਸਾਨੂੰ ਕੋਈ ਬਹੁਤਾ ਜ਼ਿਆਦਾ ਝਟਕਾ ਨਹੀਂ ਮਾਰ ਸਕਦੀ। ਪਰ ਕੰਮ ਬਿਲਕੁਲ ਹੀ ਹੱਥੋਂ ਨਿਕਲ ਗਿਆ। ਪਰ ਇਹ ਫੇਰ ਸੋਚਦੇ ਰਹੇ ਵੀ ਚਲੋ ਇਸ ਵਾਰ ਕਾਂਗਰਸ ਆ ਗਈ ਆ, ਅਗਲੀ ਵਾਰ ਸਹੀ। ਪਰ ਅਗਲੀ ਵਾਰ ਲੋਕਾਂ ਨੇ ਹੋਰ ਜ਼ਿਆਦਾ ਕਰਾਰਾ ਝਟਕਾ ਮਾਰਿਆ। ਇਹਨਾਂ ਕੋਲ 5 ਸਾਲ ਸੀ ਲੋਕਾਂ ਦਾ ਦਿਲ ਜਿੱਤਣ ਲਈ ਕਿ ਅਸੀਂ ਪੰਥ ਨਾਲ ਹਾਂ, ਅਸੀਂ ਪੰਥ ਦੋਖੀਆਂ ਦੇ ਖਿਲਾਫ ਹਾਂ, ਅਸੀਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ। ਪਰ ਇਹਨਾਂ ਨੇ ਉਹ ਕੰਮ ਨਹੀਂ ਕੀਤਾ। ਉਲਟਾ ਇਹਨਾਂ ਨੂੰ ਫੇਰ ਉਹੀ ਵਹਿਮ ਪੈ ਗਿਆ ਜਿਹੜਾ ਵਹਿਮ ਇਸ ਵੇਲੇ ਆਮ ਆਦਮੀ ਪਾਰਟੀ ਨੂੰ, ਕਿ ਪੰਥ ਨੂੰ ਕੌਣ ਪੁੱਛਦਾ। ਤੇ ਅਗਲੀ ਵਾਰ ਜਿਹੜੀ ਭਾਵਨਾ ਅੱਜ ਇਹ ਲਈ ਫਿਰਦੇ ਆ ਆਮ ਆਦਮੀ ਪਾਰਟੀ ਵਾਲੇ, ਉਹੀ ਭਾਵਨਾ ਦੇ ਤਹਿਤ ਫੇਰ ਬਾਦਲ ਕਿਆਂ ਨੇ ਚੋਣਾਂ ਲੜੀਆਂ। ਪਰ ਵੱਡੇ ਬਾਦਲ ਨੂੰ ਆਖਰੀ ਉਮਰੇ ਜੋ ਸ਼ਰਮਨਾਕ ਹਾਰ, ਉਹਨੂੰ ਖੁਦ ਆਪਦੀ ਸੀਟ ਸਮੇਤ ਸਾਰੇ ਵੱਡੇ ਜਿੰਨੇ ਅਕਾਲੀ ਲੀਡਰ ਸੀ ਉਹ ਜਿਵੇਂ ਹਰਾਏ, ਤੇ ਜਿਵੇਂ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਜਿਤਾਏ, ਉਹ ਇਸ ਕਰਤੂਤ ਕਰਕੇ ਹੀ ਭਾਣਾ ਵਾਪਰਿਆ ਸੀ, ਜਿਹੜੀ ਕਰਤੂਤ ਇਸ ਮੌਕੇ ਆਮ ਆਦਮੀ ਪਾਰਟੀ ਵਾਲੇ ਕਰਨ ਲੱਗੇ ਪਏ। ਅਸੀਂ ਨਾ ਤਾਂ ਆਮ ਆਦਮੀ ਪਾਰਟੀ ਦੇ ਕੋਈ ਸ਼ੁਭ ਚਿੰਤਕ ਆ, ਨਾ ਅਸੀਂ ਬਾਦਲਕਿਆਂ ਦੇ ਆ, ਅਸੀਂ ਤਾਂ ਕੌਮ ਦੀ ਪੰਥ ਦੀ ਚਿੰਤਾ ਕਰਦੇ। ਸੋ ਪੰਥਕ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਬਿਲਕੁਲ ਉਸ ਪਾਸੇ ਨੂੰ ਵੱਧ ਰਹੀ ਆ ਜਿਹੜੀ ਸਥਿਤੀ, ਜਿਹੜੀ ਪੋਜੀਸ਼ਨ ਪਹਿਲਾਂ ਬਾਦਲ ਕਿਆਂ ਕੋਲ ਸੀ। ਹੁਣ ਇਹ ਗੱਲ ਅਕਾਲੀ ਦਲ ਬਾਦਲ ਨੂੰ ਬੜੀ ਚੰਗੀ ਲੱਗੀ, ਕਿਉਂਕਿ ਪਹਿਲਾਂ ਕਾਂਗਰਸ ਅਤੇ ਬਾਦਲ ਦਲ ਇੱਕੋ ਜਿਹੇ ਕੌਮ ਦੇ ਉਲਟ ਚੱਲਣ ਵਾਲੇ ਸੀ। ਜਦੋਂ ਅਸੀਂ ਇਹ ਸਵਾਲ ਪੁੱਛਦੇ ਹੁੰਦੇ ਸੀ ਕੌਮ ਵੱਲੋਂ ਕਿ 1997 ਮੌਕੇ ਪੰਥ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਤੁਸੀਂ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਕੀ ਛੱਡਣੇ ਸੀ, ਤੁਸੀਂ ਹੋਰ ਫੜੇ, ਤੁਸੀਂ ਕਾਲੀਆਂ ਸੂਚੀਆਂ ਨਹੀਂ ਰੱਦ ਕਰਾਈਆਂ, ਤੁਸੀਂ ਬੁੱਚੜ ਪੁਲਸੀਆਂ ਦੀ ਉਲਟਾ ਹਮਾਇਤ ਕੀਤੀ, ਉਹਨਾਂ ਨੂੰ ਸਜ਼ਾਵਾਂ ਤਾਂ ਕੀ ਕਰਾਉਣੀਆਂ ਸੀ। ਤਾਂ ਸਾਰੇ ਬਾਦਲ ਦਲ ਵਾਲਿਆਂ ਦੇ ਵਾਂਗ ਸਭ ਤੋਂ ਮੂਹਰੇ ਵਿਰਸਾ ਸਿੰਘ ਬਲਟੋਹਾ ਲੱਗਿਆ ਹੁੰਦਾ ਸੀ ਵੀ ਠੀਕ ਆ ਤੁਸੀਂ ਫਿਰ ਕਾਂਗਰਸ ਤੋਂ ਕਰਾ ਲਿਓ। ਫਿਰ ਜਦੋਂ ਕਾਂਗਰਸ ਦਾ ਰਾਜ ਆਇਆ, 2 ਵਾਰ ਕਾਂਗਰਸ ਦਾ ਰਾਜ ਆਇਆ, ਦੋਨੇ ਵਾਰੀਆਂ ਤੋਂ ਬਾਅਦ ਹੁਣ ਬਾਦਲ ਦਲ ਵਾਲੇ ਕਹਿੰਦੇ ਆ ਵੀ ਠੀਕ ਆ ਜੀ ਅਸੀਂ ਤਾਂ ਮਾੜੇ ਆ, ਤੁਸੀਂ ਸਾਨੂੰ ਸਜ਼ਾ ਦੇਤੀ ਵੀ ਤੁਸੀਂ ਪੁਲਸੀਆਂ ਨੂੰ ਸਜ਼ਾ ਨਹੀਂ ਦਿਵਾਉਂਦੇ, ਤੁਸੀਂ ਜੀ ਪੰਥਕ ਏਜੰਡਾ ਨਹੀਂ ਅਪਣਾਉਂਦੇ, ਹੁਣ ਫਿਰ ਕਾਂਗਰਸ ਤੋਂ ਕਰਵਾ ਲਿਆ ਕੰਮ ਤੁਸੀਂ। ਇਹ ਹੋ ਹੀ ਨਹੀਂ ਸਕਦਾ। ਇਹ ਗੱਲ ਜਚਾਉਣ ਲਈ ਬਾਦਲ ਦਲ ਦੇ ਲੀਡਰਾਂ ਨੇ ਕਾਂਗਰਸ ਦੇ ਪਾਲੇ 'ਚ ਗੱਲ ਸੁੱਟਦਿਆ ਕਰਨੀ ਕਿ ਜਿਹੋ ਜਿਹੇ ਉਹ ਨੇ ਉਹੋ ਜਿਹੇ ਅਸੀਂ। ਲੋਕਾਂ ਨੇ ਵੀ ਕਿਹਾ ਕਿ ਦੋਨੇ ਇੱਕੋ ਜਿਹੇ ਆ। ਇਸ ਹਾਲਾਤ ਵਿੱਚ ਆਮ ਆਦਮੀ ਪਾਰਟੀ ਲੋਕਾਂ ਨੂੰ ਦੋਨਾਂ ਇਹਨਾਂ ਸਿਆਸੀ ਪਾਰਟੀਆਂ ਤੋਂ ਖਹਿੜਾ ਛਡਾਉਣ ਵਾਲੀ ਧਿਰ ਵਜੋਂ ਉੱਭਰੀ ਸੀ। ਪਰ ਆਮ ਆਦਮੀ ਪਾਰਟੀ ਨੇ ਉਹ ਸਾਰੇ ਸੁਪਨੇ ਤੋੜ ਸੁੱਟੇ ਜਿਹੜੇ ਦਿਖਾ ਕੇ ਇਹ ਲੋਕਾਂ ਨੂੰ ਸੱਤਾ ਚਾਹੇ ਸੀ। ਕਲਚਰ ਜਿਹੜਾ ਸੀ ਉਹ ਤਾਂ ਇਹਨਾਂ ਨੇ ਉਹੀ ਸਾਰਾ ਰੱਖਿਆ, ਉਹੀ VIP ਕਾਰਾਂ, ਉਹੀ ਕੋਠੀਆਂ, ਉਹੀ ਅੱਜ ਲੋਕ ਪਿੱਟਦੇ ਆ ਕਿ ਹਰ ਭਾਂਡੇ ਉੱਤੇ, ਹਰ ਕਾਰ ਤੇ, ਹਰ ਦਫ਼ਤਰ 'ਚ ਫੋਟੋ ਭਗਵੰਤ ਮਾਨ ਦੀ ਆ। ਉਵੇਂ ਹੀ ਸੜਕਾਂ ਜਾਮ ਕਰਕੇ ਕਈ ਘੰਟੇ ਜਿਹੜੇ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਮੁੰਡੇ ਆ, ਪੂਰਾ ਗੰਦ ਜਿਹੜਾ ਕਾਂਗਰਸੀ ਤੇ ਬਾਦਲ ਕੇ ਪਾਉਂਦੇ ਰਹੇ ਆ, ਉਹੀ ਸਭ ਕੁਝ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਮੌਕੇ ਪੈ ਰਿਹਾ। ਉਵੇਂ ਹੀ ਪੁਲਸੀਆਂ ਨੂੰ ਖੁੱਲ੍ਹਵਾ, ਉਵੇਂ ਹੀ ਪੁਲਿਸ ਮੁਕਾਬਲੇ ਝੂਠੇ ਬਣਾਏ ਜਾ ਰਹੇ ਨੇ, ਉਵੇਂ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ,
ਉਵੇਂ ਹੀ ਸਿੱਖਾਂ ਦੇ ਨਾਲ ਵਧੀਕੀ ਹੋ ਰਹੀ ਹੈ, ਫਰਕ ਤਾਂ ਕੋਈ ਨਹੀਂ ਪਿਆ। ਹੁਣ ਇਸ ਮਾਹੌਲ ਵਿੱਚ ਜਿਹੜਾ ਬੇਅਦਬੀ ਵਾਲਾ ਕਾਨੂੰਨ ਆ, ਇਹ ਇੱਕ ਬਹੁਤ ਅਹਿਮ, ਗੰਭੀਰ ਤੇ ਸੰਵੇਦਨਸ਼ੀਲ ਨੁਕਤਾ। ਅਜੇ ਇਹਦੇ ਉੱਤੇ 5-4 ਦਿਨ ਹੈਗੇ। ਜੇ ਅਜੇ ਵੀ ਕੋਈ ਅਕਲ ਮੌਤ ਵਰਤਣ ਤਾਂ ਅਕਾਲ ਤਖਤ ਸਾਹਿਬ ਨਾਲ ਰਾਬਤਾ ਬਣਾ ਕੇ ਸਿੱਖ ਵਿਦਵਾਨਾਂ ਦੀ ਸਹਿਮਤੀ ਨਾਲ ਉਹ ਅਮੈਂਡਮੈਂਟਸ ਕੀਤੀਆਂ ਜਾਣ, ਤਾਂ ਕਿ ਉਨੀ ਦੁਰਗਤੀ ਨਾ ਹੋਵੇ ਜਿੰਨੀ ਹੁਣ ਹੋਣੀ। ਦੁਰਗਤੀ ਤਾਂ ਹੁਣ ਵੀ ਹੋਏਗੀ ਆਮ ਆਦਮੀ ਪਾਰਟੀ ਦੀ, ਪਰ ਜਿੰਨੀ ਹੁਣ ਹੋਣੀ ਆ ਉਹਦੇ ਨਾਲੋਂ ਘੱਟ ਹੋਊਗੀ। ਨਹੀਂ ਤਾਂ ਸਾਫ਼ ਦਿਖ ਰਿਹਾ ਕਿ ਜੋ ਲੋਕਾਂ ਨੇ ਬਾਦਲ ਕਿਆ ਨਾਲ ਕੀਤੀ, ਜੋ ਲੋਕਾਂ ਨੇ ਕਾਂਗਰਸ ਨਾਲ ਕੀਤੀ, ਹੁਣ ਉਹ ਆਮ ਆਦਮੀ ਪਾਰਟੀ ਨਾਲ ਹੋਊ। ਹੁਣ ਲੱਗਦੇ ਹੱਥ ਗੱਲ ਆਪਾਂ ਉਹਨਾਂ ਦੀ ਵੀ ਕਰ ਲਈਏ ਜਿਨ੍ਹਾਂ ਵੱਲ ਇਸ ਮੌਕੇ ਲੋਕ ਆਸ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਨੇ। ਵਾਰਸ ਪੰਜਾਬ ਦੇ ਅਕਾਲੀ ਦਲ। ਵਾਰਸ ਪੰਜਾਬ ਦੇ ਅਕਾਲੀ ਦਲ ਦੇ ਕੇਂਦਰ ਦੇ ਵਿੱਚ ਦੋ ਸ਼ਖਸੀਅਤਾਂ ਦਾ ਬਹੁਤ ਅਹਿਮ ਰੋਲ ਆ। ਇੱਕ ਸ਼ਹੀਦ ਭਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ, ਦੂਜਾ ਭਾਈ ਅਮਰਤਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਚ ਬੰਦ। ਇਹਨਾਂ ਦੋਨਾਂ ਦਾ ਸਰੀਰਕ ਰੂਪ ਵਿੱਚ ਪੰਜਾਬ ਦੀ ਇਸ ਸਿਆਸਤ ਦੇ ਵਿੱਚ ਹਾਜ਼ਰ ਨਾ ਹੋਣਾ, ਇਹਨਾਂ ਦੋਨਾਂ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਦੀਆਂ ਬਾਕੀ ਸਾਰੀਆਂ ਉਹਨਾਂ ਹਰਕਤਾਂ ਤੋਂ ਆਪਣੇ ਆਪ ਦੇ ਵਿੱਚ ਹੀ ਆਮ ਮਾਫੀ ਹੈ ਇਹਨਾਂ, ਜਦੋਂ ਇਹ ਗੱਲ 'ਚ ਹੈ ਹੀ ਨਹੀਂ। ਤੇ ਇਹ ਗੱਲ ਕਹਿਣੀ ਕਿ ਜੀ ਇਹਨਾਂ ਨੂੰ ਛੱਡੋ, ਰਣਨੀਤਿਕ ਤੌਰ ਦੇ ਉੱਤੇ ਵਾਰਸ ਪੰਜਾਬ ਦੇ ਅਕਾਲੀ ਦਲ ਦੇ ਲਈ ਇਹ ਨੁਕਸਾਨ ਵਾਲੀ ਗੱਲ ਹੈ। ਜੇਕਰ ਭਾਈ ਅਮਰਤਪਾਲ ਸਿੰਘ ਤੇ ਬਾਕੀ ਉਹਦੇ ਨਾਲ ਦੇ ਜਿਹੜੇ ਸਿੰਘ ਨੇ ਉਹ ਜੇਲ੍ਹਾਂ 'ਚ ਹੋਣ ਤੇ ਵੋਟਾਂ ਵਾਲੇ ਦਿਨਾਂ 'ਚ ਪੋਸਟਰਾਂ ਦੇ ਉੱਤੇ ਉਹਨਾਂ ਦੀਆਂ ਸਲਾਖਾਂ ਪਿੱਛੇ ਖੜਿਆਂ ਦੀਆਂ ਫੋਟੋਆਂ ਪੰਜਾਬ ਦੀ ਹਰ ਘਰ ਤੇ ਲਾ ਕੇ ਆਮ ਆਦਮੀ ਪਾਰਟੀ ਲਈ ਬਿਪਤਾ ਪਾਈ ਜਾਵੇ, ਤਾਂ ਚਾਹੇ ਜਿਹੜੀ ਮਰਜ਼ੀ ਸੀਟ ਉੱਤੇ ਜਿਹਨੂੰ ਮਰਜ਼ੀ ਖੜਾ ਕਰ ਦੇਣ, ਲੋਕ ਧੱਕੇ ਨਾਲ ਮੱਲੋ ਮੱਲੀ ਵੋਟ ਪਾਉਣਗੇ। ਭਾਈ ਅਮਰਤਪਾਲ ਸਿੰਘ ਨੇ ਪੰਥਕ ਜਾਂ ਖਾਲਿਸਤਾਨੀ ਸੋਚ ਅਨੁਸਾਰ ਗੱਲਾਂ ਕੀਤੀਆਂ ਸੀ ਅਤੇ ਉਹਨੂੰ ਅੰਦਰ ਦੇਣ ਦਾ ਕਾਰਨ ਵੀ ਉਹਦਾ ਪੰਥਕ ਏਜੰਡਾ ਹੀ ਸੀ। ਉਹਦੇ ਸਾਥੀ ਭਾਈ ਪੱਪਲਪ੍ਰੀਤ ਸਿੰਘ ਤੇ ਹੋਰ ਜਿਹੜੇ ਉਹਦੇ ਨਾਲ ਦੇ ਸਾਥੀ ਹੈ, ਉਹਨਾਂ ਸਾਰਿਆਂ ਤੋਂ ਵੀ ਇਹੀ ਤਵੱਕੋ ਕਰਨੀ ਬਣਦੀ ਹੈ। ਪਰ ਜੋ ਕੁਝ ਇਸ ਪੰਜਾਬ ਦੀ ਸਿਆਸਤ ਵਿੱਚ ਪਹਿਲਾਂ ਵਾਪਰਦਾ ਰਿਹਾ ਉਹ ਫੇਰ ਦੁਹਰਾਇਆ ਜਾ ਰਿਹਾ। ਸਰਦਾਰ ਸਿਮਰਨਜੀਤ ਸਿੰਘ ਮਾਨ ਜੇਲ੍ਹ ਵਿੱਚ ਸੀ। ਆਮ ਲੋਕਾਂ ਦੇ ਦਿਲ ਦਿਮਾਗ ਵਿੱਚ ਇੱਕ ਖਾਲਿਸਤਾਨੀ ਨੇਤਾ ਵਜੋਂ ਉਹਨਾਂ ਦਾ ਅਕਸ ਬਣਿਆ ਹੋਇਆ ਸੀ, ਪਰ ਉਹਨਾਂ ਨੂੰ ਜੇਲ੍ਹ ਵਿੱਚ ਰੱਖ ਕੇ ਜੋ ਚੋਣ ਲੜੀ ਗਈ, ਉਹ ਚੋਣ ਲੜਨ ਵਾਲਿਆਂ ਦੇ ਢੰਗ ਤਰੀਕੇ ਏਜੰਡੇ ਤਕਰੀਬਨ ਰਵਾਇਤੀ ਸਿਆਸਤ ਵਾਲੇ ਹੀ ਸੀ। ਤੇ ਉਦੋਂ ਤੁਹਾਨੂੰ ਸਭ ਨੂੰ ਪਤਾ ਕਿ ਕਿਵੇਂ MP ਚੋਣਾਂ ਮੌਕੇ ਨਾਲੇ ਆਪ ਮਾਨ ਨੂੰ ਤੇ ਨਾਲੇ ਉਹਦੇ ਵੱਲੋਂ ਖੜੇ ਲੋਕਾਂ ਨੂੰ ਪੰਜਾਬ ਵਿੱਚੋਂ ਗਹਿ ਗੱਡਵੀਂ ਹਮਾਇਤ ਮਿਲੀ ਸੀ। ਇਸ ਵਾਰ ਵੀ ਇਹੀ ਭਾਣਾ ਵਾਪਰਨਾ। ਭਾਈ ਅਮਰਤਪਾਲ ਸਿੰਘ ਦਾ ਜਿਹੜਾ ਅਕਸ ਵਾ ਉਹ ਵੀ ਇਸ ਅਕਾਲੀ ਦਲ ਵਾਰਸ ਦੇ ਕੰਮ ਆਉਣਾ। ਕਾਂਗਰਸੀਆਂ ਦਾ, ਬਾਦਲ ਦਲੀਆਂ ਦਾ, ਆਮ ਆਦਮੀ ਪਾਰਟੀ ਦਾ ਜਿਹੜਾ ਨੈਗੇਟਿਵਿਟੀ ਨਾਲ ਭਰਿਆ ਹੋਇਆ ਅਕਸ ਵਾ ਉਹ ਵੀ ਇਹਨਾਂ ਦੇ ਕੰਮ ਆਉਣਾ। ਤੇ ਜਿਹੜੀਆਂ ਪੋਜ਼ਿਟਿਵ ਗੱਲਾਂ ਇਹ ਕਰਨਗੇ ਉਹਨਾਂ ਨਾਲ ਲੋਕਾਂ 'ਚ ਇੱਕ ਨਵੀਂ ਆਸ ਬਣਨੀ ਆ। ਹੁਣ ਇੱਕ ਪਾਸੇ ਤਾਂ ਪੂਰਾ ਪੰਜਾਬ ਮੁੱਠੀਆਂ 'ਚ ਥੁੱਕੀ ਬੈਠਾ
ਕਿ ਜਿਵੇਂ 97 ਚ ਅਕਾਲੀ ਦਲ ਬਾਦਲ ਜਿਤਾਇਆ ਸੀ, ਉਵੇਂ ਅਕਾਲੀ ਦਲ ਵਾਰਸ ਪੰਜਾਬ ਦੇ ਨੂੰ ਜਿਤਾਉਣਾ। ਉਦੋਂ ਵੀ ਹਰ ਉਹ ਬੰਦਾ ਜਿੱਤ ਗਿਆ ਸੀ ਜਿਹਦੀ ਆਸ ਹੀ ਨਹੀਂ ਸੀ। ਸੋ ਇਹ ਕਹਿਣਾ ਕਿ ਜੀ ਫਲਾਨਾ ਤਾਂ ਜਿੱਤ ਹੀ ਨਹੀਂ ਸਕਦਾ, ਲੋਕਾਂ ਦੇ ਵਿੱਚ ਜਦੋਂ ਹਵਾ ਚੱਲੀ ਹਰ ਇੱਕ ਜਿੱਤ ਜੂ। ਦੂਜੀ ਗੱਲ, ਲੋਕ 2002 ਵਿੱਚ ਵੋਟਾਂ ਮੌਕੇ ਫੈਸਲਾ ਕਰੀ ਬੈਠੇ ਸੀ ਵੀ ਬਾਦਲ ਕਿਆਂ ਨੂੰ ਹਰਾਉਣਾ ਹੈ ਤੇ ਜਿੱਤ ਜਿਹੜਾ ਮਰਜੀ ਜਾਵੇ, ਕਾਂਗਰਸ ਜਿੱਤ ਗਈ। ਉਹ ਕਾਂਗਰਸ ਜਿਹਦੇ ਰਾਜ ਵਿੱਚ ਸਿੱਖਾਂ ਤੇ ਅੰਤਾਂ ਦਾ ਜ਼ੁਲਮ ਹੋਇਆ, ਜਿਹਨੇ ਜੂਨ 84 ਨਵੰਬਰ 84 ਤੱਕ ਕੀਤਾ ਹੀ, ਬਾਅਦ ਚ ਗਵਰਨਰੀ ਰਾਜ ਲਾ ਕੇ ਸਾਡੇ ਤੇ ਜ਼ੁਲਮ ਕੀਤਾ, ਜਿਹਦੇ ਰਾਜ ਵਿੱਚ ਬਿਆੰਤੇ ਬੁੱਚੜ ਵਾਲੇ ਰਾਜ ਵਿੱਚ ਜੋ ਵਾਪਰਿਆ ਸਾਰਾ ਕੁਝ ਇੱਕ ਪਾਸੇ। ਪਰ ਲੋਕਾਂ ਨੇ ਗੁੱਸਾ ਕੱਢਿਆ ਬਾਦਲ ਕਿਆਂ ਤੇ 2002 ਚ ਤੇ ਬੜੀ ਮੌਜ ਨਾਲ ਉਹ ਕਾਂਗਰਸ ਜਿੱਤ ਗਈ, ਜਿਹਦਾ ਪੰਜਾਬ ਦੇ ਵਿੱਚ ਮੈਂ ਕਹਿੰਦਾ ਹੁੰਦਾ ਪੰਚਾਇਤ ਮੈਂਬਰ ਵੀ ਨਹੀਂ ਸੀ ਬਣਨਾ ਚਾਹੀਦਾ। ਇਸ ਵਾਰ ਲੋਕ ਜਿੱਥੇ ਵਾਰਸ ਪੰਜਾਬ ਦਿਆਂ ਨੂੰ ਜਿਤਾਉਣ ਲਈ 1997 ਵਾਲੀ ਹਾਲਾਤ ਬਣਾਈ ਬੈਠੇ ਹੈ, ਉੱਥੇ 2002 ਵਾਲੀ ਹਾਲਾਤ ਬਣਾਈ ਬੈਠੇ ਆ ਕਿ ਆਪਾਂ ਆਮ ਆਦਮੀ ਪਾਰਟੀ ਹਰਾਉਣੀ ਹੈ ਤੇ ਆਪਣੇ ਆਪ ਮੱਲੋ ਮੱਲੀ ਆ ਕੇ ਫਿਰ ਜਿਤਾਉਣਾ ਕਿਹਨੂੰ। ਇਹ ਗੱਲਾਂ ਬਹੁਤ ਅਹਿਮ ਨੇ ਤੇ ਇਸ ਮਾਹੌਲ ਵਿੱਚ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਦੇ ਆਗੂਆਂ ਦੇ ਵਿੱਚ ਕਈ ਤਰ੍ਹਾਂ ਦੇ ਵਰਗ ਨੇ। ਇੱਕ ਉਹ ਲੋਕ ਨੇ ਜਿਨ੍ਹਾਂ ਨੇ ਪਿਛਲੇ 5-10 ਸਾਲਾਂ 'ਚ ਅੱਗਾ ਪਿੱਛਾ ਨਹੀਂ ਦੇਖਿਆ ਤੇ ਲਗਾਤਾਰ ਇਸ ਪਰਿਵਾਰ ਨਾਲ, ਭਾਈ ਅਮਰਤਪਾਲ ਸਿੰਘ ਨਾਲ, ਇਸ ਜਥੇਬੰਦੀ ਨਾਲ ਖੜੇ ਰਹੇ। ਦੂਜੇ ਉਹ ਨੇ ਜਿਹੜੇ ਅੱਡ-ਅੱਡ ਸਿਆਸੀ ਦਲਾਂ 'ਚ ਵਿਚਰਦੇ ਇਸ ਮੌਕੇ ਪਾਰਸ ਪੰਜਾਬ ਦੇ ਅਕਾਲੀ ਦਲ 'ਚ ਆ ਗਏ। ਤੀਜੇ ਉਹ ਬੰਦੇ ਨੇ ਜਿਹੜੇ ਆਉਣ ਲਈ ਤਿਆਰ ਬਰ ਤਿਆਰ ਬੈਠੇ। ਇਸ ਚੱਕਰ ਵਿੱਚ ਪੈਣ ਮੌਕੇ ਜੇ ਬਹੁਤ ਜ਼ਿਆਦਾ ਸਖਤੀਆਂ ਰੱਖਣਗੇ ਤਾਂ ਇਹਨਾਂ ਦੀਆਂ ਸੀਟਾਂ ਘਟਣਗੀਆਂ, ਕਿਉਂਕਿ ਉਹ ਬੰਦੇ ਜਿਹੜੇ ਸਿਆਸੀ ਤੌਰ ਤੇ ਵਿਚਰਦੇ ਰਹੇ ਹੋਣ, ਉਹਨਾਂ ਨੂੰ ਚੋਣਾਂ ਲੜਨੀਆਂ ਜਿੱਤਣੀਆਂ ਜ਼ਿਆਦਾ ਵਧੀਆ ਆਉਂਦੀਆਂ ਨੇ। ਭਾਈ ਅਮਰਤਪਾਲ ਸਿੰਘ ਦੇ ਫੌਜ ਵਿੱਚ ਬਹੁਤੇ ਲੋਕ ਉਸ ਤਰ੍ਹਾਂ ਦੇ ਨਹੀਂ ਹੈਗੇ। ਸੋ 117 ਸੀਟਾਂ ਨੇ, ਇਹਨਾਂ ਵਿੱਚੋਂ 17 ਸੀਟਾਂ ਤਾਂ ਸਿੱਧੀਆਂ ਹੀ ਮਾਨ ਦਲ ਤੇ ਹੋਰ ਜਿਹੜੇ ਦਲ ਨੇ, ਜਿਵੇਂ ਉਹ ਹੈਗਾ ਗੁਰਦੀਪ ਸਿੰਘ ਬਠਿੰਡੇ ਵਾਲਾ ਦਲ ਜਾਂ ਜਸਵੀਰ ਸਿੰਘ ਰੋਡੇ ਵਾਲਾ ਦਲ, ਇਹਨਾਂ ਸਾਰਿਆਂ ਨੂੰ ਕਹੋ ਜੀ ਤੁਸੀਂ 17 ਛੱਡੋ ਤੋਂ 20 ਲਵੋ, 30 ਲਵੋ। ਫਿਰ ਜਿਹੜੇ ਆ ਰਹੇ ਨੇ ਮਨਪ੍ਰੀਤ ਅਯਾਲੀ ਵਰਗੇ, ਇਹਨਾਂ ਨੂੰ ਦੇ ਦਿਓ 30-35 ਤੇ ਬਾਕੀ ਸਾਰੀਆਂ ਸੀਟਾਂ ਦੇ ਉੱਤੇ ਕੁਛ ਨਾ ਦੇਖੋ, ਚੁੱਪ ਕਰਕੇ ਆਸਾ ਪਾਸਾ। ਪਹਿਲਾਂ ਤਾਂ ਉਹ ਸਾਰੇ ਜਿਹੜੇ ਜੇਲ੍ਹ 'ਚ ਬੈਠੇ ਆ, ਪਪਲਪ੍ਰੀਤ ਸਿੰਘ ਤੋਂ ਲੈ ਕੇ ਸਾਰਿਆਂ ਦੇ ਕਾਗਜ਼ ਭਰ ਦਿਓ। ਅਮਰਤਪਾਲ ਸਿੰਘ ਸਮੇਤ ਸਾਰਿਆਂ ਨੂੰ ਕੋਈ ਨਾ ਕੋਈ ਸੀਟ। ਇਹ ਭੁੱਲ ਜਾਓ ਬਈ ਜੀ ਆਹ ਸੀਟ ਤੇ ਉਹਦਾ ਪਿੰਡ ਨਹੀਂ ਜਾਂ ਉਹਦੀ ਵੋਟ ਨਹੀਂ। ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਸੀ, ਜੇ ਉਹ ਫਤਿਹਗੜ੍ਹ ਸਾਹਿਬ ਹੀ ਦੇਖਦੇ ਰਹਿੰਦੇ ਇਹ ਤਾਂ ਗੱਲ ਹੀ ਨਹੀਂ ਸੀ ਬਣਨੀ। ਤਰਨਤਾਰਨ ਦੇ ਲੋਕਾਂ ਨੇ, ਔਰ ਜਿਸ ਖਡੂਰ ਸਾਹਿਬ MP ਹਲਕੇ ਚੋਂ ਜਿੱਤਿਆ, ਉੱਥੇ 4 MLA ਹਲਕੇ ਨੇ, 4 ਵੱਡੇ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਨਜ਼ਦੀਕੀ ਅੱਡ-ਅੱਡ। ਉਹ ਜਿਹੜਾ ਬੁੱਕਣ ਵਾਲਾ ਮੁੰਡਾ ਗੁਰਮੀਤ ਸਿੰਘ ਸ਼ਾਇਦ ਉਹਦਾ ਨਾਂ ਹੈ, ਉਹਦਾ ਪਿਓ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਇਆ। ਜੇ ਉਹਦਾ ਦਿਲ ਕਰਦਾ, ਜੇ ਉਹਦੀ ਸਹਿਮਤੀ ਆ, ਉਹਨੂੰ ਲੜਾਓ ਇੱਥੋਂ ਖਡੂਰ ਸਾਹਿਬ ਤੋਂ। ਜਿਹੜੀਆਂ 4 ਸੀਟਾਂ ਨੇਗੀਆਂ MLA ਵਾਲੀਆਂ, 1 MP ਹਲਕੇ 'ਚ 4 MLA ਹਲਕੇ। ਮੇਰਾ ਕਹਿਣ ਤੋਂ ਭਾਵ ਇਹ ਆ ਕਿ ਇਹ ਕਈ ਲੋਕਾਂ ਨੇ ਗੱਲਾਂ ਕੀਤੀਆਂ ਪਿਛਲੇ ਦੌਰ 'ਚ ਇਹ ਜੀ ਬਾਕੀਆਂ ਦਾ ਨਾਂ ਨਹੀਂ ਲੈਂਦੇ। ਇਸ ਮੌਕੇ ਭਾਈ ਅਮਰਤਪਾਲ ਸਿੰਘ ਦੇ ਨਾਲ ਰਹੇ ਸਾਰੇ ਬੰਦਿਆਂ ਨੂੰ ਟਿਕਟਾਂ ਦਿਓ। 25 ਬੰਦੇ ਤਾਂ ਉਹ ਨੇ ਤੇ ਬਾਕੀ 25-30 ਬੰਦੇ ਆ ਮਨਪ੍ਰੀਤ ਅਯਾਲੀ ਵਰਗੇ ਨੇ। ਬਾਕੀ ਜਿਹੜੇ ਇਹਨਾਂ ਨੇ ਪਾਰਟੀ ਦਾ ਕੰਮ ਕੀਤਾ 25-30 ਉਹ ਨੇ। 117 ਹਲਕੇ ਨੇ, ਬੰਦੇ ਤਾਂ ਇਹਨਾਂ ਕੋਲੇ ਉਹਨੇ ਹੈ ਹੀ ਨਹੀਂ। ਸੋ ਕਿਸੇ ਨੂੰ ਨਾਰਾਜ਼ ਨਾ ਕਰੋ, ਆਰਾਮ ਨਾਲ ਇਸ ਵਾਰ ਡਟ ਕੇ ਲੜਾਈ ਲੜੋ। ਜੇਕਰ ਤੁਸੀਂ ਇੱਕ ਧਿਰ ਬਣਾ ਕੇ ਲੜਾਈ ਲੜੋਗੇ, ਗਰੰਟੀ ਆ ਕਿ ਤੁਹਾਡੀ ਸਰਕਾਰ ਬਣ ਜਾਣੀ ਆ। ਬਾਕੀ ਜਦੋਂ ਸਰਕਾਰ ਬਣ ਗਈ ਤੁਹਾਨੂੰ ਉਦੋਂ ਦੇਖਾਂਗੇ। ਇਸ ਮੌਕੇ ਇਹੀ ਆ ਕਿ ਰਵਾਇਤੀ ਸਾਰੇ ਦਲਾਂ ਵਾਂਗ ਆਮ ਆਦਮੀ ਪਾਰਟੀ ਆਪਦੇ ਸਿਰ 'ਚ ਸੁਆਹ ਪਵਾ ਰਹੀ ਆ ਤੇ ਨਵੀਂ ਧਿਰ ਵਜੋਂ ਭਾਈ ਅਮਰਤਪਾਲ ਸਿੰਘ ਵਾਲਾ ਅਕਾਲੀ ਦਲ ਲੋਕਾਂ ਦੀ ਆਸ ਦਾ ਕੇਂਦਰ ਬਣਿਆ ਹੋਇਆ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।